दो सिख पहला आए ने सारियां तो अच्छा वो नान के ते नाने साडे नु आख्या बाबा गड्ढे तो उतर जा। अच्छा लेवा बलूआ सब कुछ लादिया घर दा करा मंजी दुली सी हाँ जी ते इहने आख्या तुहाडी मां दा सिर तुहाडे वास्ते कमाई कीती है मैं हाँ एक इधरले पासों भी त्यार सिख इधरले पास जा मेरे नाने ने मारी तलवार ते सिर हो जा पिया बुड़ के ओए होए होए जिसले मर गया वो तीजे ते नाने साडे दा भतरीजे दा पुੱਤ सी हैं वो तेरे को गभरू सी अच्छा उदों उहदे कोल बरछी सी ਉਹਨੇ ਆਣ ਕੇ ਦੋਵੇਂ ਸਿੱਖ ਪਾੜੇ अच्छा मारते ਥਾਂ ਤੇ ਉਦੋਂ ਫਿਰ ਜਗ੍ਹਾ ਪੈ ਗਿਆ ਤੇ ਹੁਣ ਆਪਣਾ ਇੰਡੀਆ ਵਾਲਾ ਪਿੰਡ ਜਿਹੜਾ ਛੱਡ ਕੇ ਆਏ ਸੀ ਉਹ ਯਾਦ ਆਇਆ ਕਦੀ ਬੜਾ ਯਾਦ ਆਉਂਦਾ ਹੈ। ਪਿੰਡ ਹੀ ਹੁੰਦੇ ਨੇ ਪਿੰਡ ਹੀ ਹੁੰਦੇ ਨੇ ਅੱਛਾ ਯਾਦ ਤੇ ਆਉਂਦਾ ਹੀ ਹੈ ਨਾ। ਵਾਹ ਜੀ ਵਾਹ ਖਤਰੀਆਂ ਦੇ ਨਾਂ ਯਾਦ ਹੋਣ ਆ ਗਰਦਾਰੀ ਚੂਨੀ ਸ਼ਾਹ ਅੱਛਾ ਹੈ ਇਹ ਖਤਰੀਆਂ ਦੇ ਦੁਕਾਨਾਂ ਸਨ ਵਿੱਚ ਪਿੰਡ ਦੇ ਤੇ ਜੈਲਦਾਰ ਸੀ ਇੱਥੋਂ ਦਾ ਕੀ ਨਾਂ ਸੀ ਉਹਦਾ ਉਤਮ ਸਿੰਘ ਜੈਲਦਾਰ ਅੱਛਾ ਤੇ ਫੌਜਾ ਨਹੀਂ ਹੁੰਦਾ ਭਰਾ ਫੌਜਾ ਸਿੰਘ ਤੇ ਵੀਰ ਸਿੰਘ ਕੁਬਾ ਹੁੰਦਾ ਸੀ ਸਿੱਖ ਕਾਲ ਮਜਾਦ ਦਾ ਸੀ ਉਹ ਵੀ ਅੱਛਾ ਉਹ ਇਸਲਾਮਾਬਾਦ ਵਾਲੇ ਡੇਰੇ ਤੇ ਹੁੰਦਾ ਸੀ ਅੱਛਾ ਦਾਦੇ ਸਾਡੇ ਪੜਦਾਦੇ ਦਾ ਨਗਰ ਦਾਦੇ ਦਾ ਦਰਬਾਰ ਮਸਾਣੀਆਂ ਦੇ ਵਿੱਚ ਮਸਾਣੀਆਂ ਦੇ ਤੁਸੀਂ ਆਪਣੀ ਅੱਖੀ ਵੇਖਿਆ ਅੱਖੀ ਵੇਖਿਆ ਮੈਂ ਮੇਲਾ ਜਾਂਦਾ ਰਿਹਾ ਉੱਥੇ ਨਿਕਲ ਦੀ ਜੁਮੇਰਾਤ ਵੀ ਜਾਂਦਾ ਰਿਹਾ ਵਾਂ ਅੱਛਾ ਮੇਲਾ ਲੱਗਦਾ ਹੁੰਦਾ ਸੀ ਮੇਲਾ ਲੱਗਦਾ ਹੁੰਦਾ ਸੀ ਵਾਹ ਜੀ ਵਾਹ ਪਿੰਡ ਵਿੱਚ ਮਸੀਤ ਨਹੀਂ ਸੀ ਬਣਦੀ ਅੱਛਾ ਤੇ ਬੰਦੇ ਸਨ ਮੁਸਲਮਾਨ ਥੋੜੇ ਹਿੰਦੂ ਸਨ ਜ਼ਿਆਦੇ ਅੱਛਾ ਲੜਾਈ ਹੋ ਪਈ ਉੱਥੇ ਹੋ ਗਿਆ ਕਤਲ ਅੱਛਾ ਇੱਕ ਮੁਸਲਮਾਨ ਤੇ ਇੱਕ ਸਿੱਖ ਅੱਛਾ ਕਤਲ ਹੋ ਗਿਆ ਅਰਸਾਲ ਦਾ ਸਾਹਿਬ ਸੀ ਮਸਾਣੀਆਂ ਵਾਲਾ ਮੈਂ ਆਖਿਆ ਜੀ ਇਹ ਜਿਹੜਾ ਨਾ ਮੌਲਵੀ ਤਾਜਦੀਨ ਇਹ 40 ਸਾਲ ਵਾਸਤੇ ਪਿੰਡ 'ਚ ਨਾ ਵੜੇ ਅੱਛਾ ਹਾਂ ਤੇ ਨਾ ਇਹਨਾਂ ਮੁਸਲਮਾਨ ਨੇ ਆਖਿਆ ਵੀ ਉਹ ਸਿੱਖ ਵੀ 40 ਸਾਲ ਨਾ ਵੜੇ ਅਸੀਂ ਫਿਰ ਇੱਧਰ ਆ ਗਏ ਆ ਪਿੰਡ ਛੱਡ ਕੇ ਸਾਡਾ ਬਾਪ ਵੱਡਾ ਭਰਾ ਮੇਰਾ 2 ਸਾਲ ਦਾ ਸੀ ਉਦੋਂ ਅੱਛਾ ਜਦੋਂ ਦੇ ਅਸੀਂ ਆਏ ਆ ਅਸੀਂ ਇੱਥੇ ਹੀ ਹੋਏ ਆ ਇੱਥੇ ਹੀ ਪਲੇ ਆ ਅੱਛਾ ਤੁਹਾਡਾ ਜਨਮ ਐਸੇ ਪਿੰਡ ਦਾ ਝਬਰਾਂ ਦਾ ਪਿੰਡ ਦਾ ਝਬਰਾਂ ਦਾ ਅੱਛਾ ਬਾਅਦ ਦੇ ਵਿੱਚ ਅਸੀਂ ਭਰਾ ਨੂੰ ਵਿਆਹ ਲਿਆ ਉਧਰ ਇੰਡੀਆ 'ਚ ਕਿਹੜੇ ਪਿੰਡ ਉਹ ਆਪਣਾ ਜੈਂਤੀਪੁਰ ਅੱਛਾ ਹਾਂ ਜਿਹੜੇ ਵਿਆਹ ਲਾ ਫਿਰ ਸਾਰੀ ਬਲਾਦਰੀ ਨੇ ਆਖਿਆ ਵੀ ਤੇਰੇ ਲਾਲ ਜਵਾਨ ਮਿਲ ਜਾਂਦੀ ਹੈ ਤੇ ਤੂੰ ਹੁਣ ਇੱਧਰ ਆ ਜਾ ਅੱਛਾ ਵਾਪਸ ਆਪਣੇ ਪਿੰਡ ਵਾਪਸ ਆ ਜਾ ਆਪਣੇ ਪਿੰਡ ਅਸੀਂ ਫਿਰ ਪਿੰਡ ਗਏ 2 ਕਨਾਲਾਂ ਥਾਂ ਲੈ ਕੇ ਤੇ ਉਹਦੇ ਵਿੱਚ ਮਕਾਨ ਪਾਏ ਸਿੱਖਾਂ ਕੋਲ ਮੁੱਲ ਲੈ अस्सलाम वालेकुम सत श्री अकाल आदाब दोस्तों सब ਦਾ ਪੰਜਾਬ ਦੀ ਟੀਮ ਪਿੰਡ ਚਬਰਾਂ ਜ਼ਿਲ੍ਹਾ ਸ਼ਖੂਪੁਰਾ ਦੇ ਵਿੱਚ ਪਹੁੰਚੇ ਆ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਨੇ ਇਹਨਾਂ ਦੇ ਵੱਡਿਆਂ ਦਾ ਪੁਰਾਣਾ ਪਿੰਡ ਸੀ ਜਿਹੜਾ ਗੁਰਦਾਸਪੁਰ ਦੇ ਵਿੱਚ ਆਂਦਾ ਹੈ ਤੇ ਬਜ਼ੁਰਗਾਂ ਦਾ ਜਨਮ ਪਿੰਡ ਚਬਰਾਂ ਦੇ ਵਿੱਚ ਹੋਇਆ ਕਿਸ ਤਰ੍ਹਾਂ ਇਹਨਾਂ ਦੇ ਪੁਰਾਣੇ ਪਿੰਡ ਤੋਂ ਚਬਰਾਂ ਹਿਜਰਤ ਕੀਤੀ ਇਹਨਾਂ ਦੇ ਵਾਲਿदैन ਨੇ ਉਸ ਤੋਂ ਬਾਅਦ ਜਦੋਂ ਬਜ਼ੁਰਗ 15 ਸਾਲ ਦੇ ਹੋਏ ਫਿਰ ਵਾਪਸ ਆਪਣੇ ਪੁਰਾਣੇ ਪਿੰਡ ਗੁਰਦਾਸਪੁਰ ਦੇ ਵਿੱਚ ਵਾਪਸ ਚਲੇ ਗਏ ਉੱਥੇ ਚੰਦ ਸਾਲ ਰਹੇ ਤੇ ਫਿਰ ਇਹਨਾਂ ਨੂੰ ਹਿਜਰਤ ਕਰਨੀ ਪਈ ਜਦੋਂ 47 ਦਾ ਉਜਾੜਾ ਪਿਆ ਕਿਸ ਤਰ੍ਹਾਂ ਬਜ਼ੁਰਗਾਂ ਨੇ ਆਪਣੇ ਉਸ ਪਿੰਡ ਦੀਆਂ ਤੇ ਚਬਰਾਂ ਦੀਆਂ ਯਾਦਾਂ ਆਪਣੇ ਦਿਲ ਦੇ ਵਿੱਚ ਮਹਿਫੂਜ਼ ਕਰਕੇ ਰੱਖੀਆਂ ਸਾਰੀਆਂ ਜਾਣਨ ਵਾਸਤੇ ਇਹਨਾਂ ਦੇ ਕੋਲ ਆਏ ਆ ਬਜ਼ੁਰਗਾਂ ਦੀ ਕਹਾਣੀ ਬਹੁਤ ਹੀ ਦਰਦਨਾਕ ਹੈ ਸੁਣੋ ਤੇ ਨਾਲ ਸ਼ੇਅਰ ਵੀ ਜ਼ਰੂਰ ਕਰੋ ਸਲਾਮ ਅਲੈਕਮ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਖੈਰ ਕੀ ਨਾਮ ਹੈ ਆਪਣਾ ਅਬਦੁਲ ਹਮੀਦ ਤੁਹਾਡੇ ਵਾਲਿਦ ਦਾ ਕੀ ਨਾਮ ਸੀ ਹਾਜੀ ਤਾਜਦੀਨ ਤੇ ਤੁਹਾਡੇ ਦਾਦੇ ਦਾ ਮੁਰਾਦ ਅਲੀ ਕਿਹੜੀ ਬਰਾਦਰੀ ਆਪਣੀ ਅਸੀਂ ਤਾਂ ਕਾਲੂ ਜੱਟ ਹੈ ਸਾਡਾ ਵੱਡਾ ਹੋ ਗਿਆ ਇੱਕ ਫਕੀਰ ਦੀ ਬੈਤ ਅੱਛਾ ਹੈ ਉਹਦਾ ਨਾਮ ਸੀ ਦਰਬਾਰੀ ਸ਼ਾਹ ਅੱਛਾ ਉਹਦਾ ਮਸਾਣੀਆਂ ਦੇ ਵਿੱਚ ਦਰਬਾਰ ਬਣਿਆ ਅੱਛਾ ਮੇਲਾ ਵੀ ਲੱਗਦਾ ਹੈ ਨਿਚਨ ਦੀ ਜੁਮੇਰਾਤ ਵੀ ਲੱਗਦੀ ਹੈ ਵਾਹ ਆ ਗਈ ਨਾ ਸਮਝ ਸਹੀ ਹੋ ਗਿਆ ਤੇ ਸਨ 47 ਚ ਅਸੀਂ ਇੱਥੇ ਆ ਗਏ ਆ ਹੁਣ ਵੀ ਕਾਲੂ ਜਾਟੀ ਹੋ ਨਾ ਕਾਲੂ ਜਾਟੀ ਹਾਂ ਸਹੀ ਹੋ ਗਿਆ ਲੇਕਿਨ ਤੁਹਾਡਾ ਜਿਹੜਾ ਵੱਡਾ ਸੀ ਉਹ ਫਕੀਰੀ ਲੈਣ ਦੇ ਵਿੱਚ ਵੜ ਗਿਆ ਤੇ ਉਹਦਾ ਨਾਮ ਸੀ ਦਰਬਾਰੀ ਸ਼ਾਹ ਅੱਛਾ ਦਰਬਾਰੀ ਸ਼ਾਹ ਅੱਛਾ ਬਾਬਾ ਜੀ ਇਹ ਦੱਸੋ ਹਾਂ ਹਿੰਦੁਸਤਾਨ ਦੇ ਵਿੱਚ ਕਿਹੜਾ ਪਿੰਡ ਸੀ ਆਪਣਾ ਉੱਥੇ ਹਾਂਜੀ ਪੁਰਾਣਾ ਪਿੰਡ ਮਸਾਣੀਆਂ ਦੇ ਕੋਲ ਆਹੋ ਕੀ ਨਾਂ ਸੀ ਉਹਦਾ ਪੁਰਾਣਾ ਪਿੰਡ ਹੀ ਸੀ ਆਹੋ ਅੱਛਾ ਤੇ ਜ਼ਿਲ੍ਹਾ ਸੀ ਗੁਰਦਾਸਪੁਰ
ਗੁਰਦਾਸਪੁਰ ਤਹਿਸੀਲ ਬਟਾਲਾ, ਹੂੰ ਡਾਕਖਾਨਾ ਮਸਾਣੀਆਂ, ਵਾਹ। ਪਿੰਡ ਪੁਰਾਣਾ। ਵਾਹ ਜੀ ਵਾਹ। ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ ਉਧਰ? ਸਾਡੇ ਕੋਲ ਹਾਂਜੀ ਲੱਗਦੇ 2 ਦੁਆਣੀ ਵਾਲੇ, ਹੂੰ ਵੱਡਾ ਤੇ ਨਿੱਕਾ ਹੂੰ ਹੈ। ਸਹੀ। ਤੇ ਇੱਕ ਲੱਗਦਾ ਸੀ ਸਿੱਖਾਂ ਦਾ ਪਿੰਡ ਸੀ ਪਰਲੇ ਪਾਸੇ। ਅੱਛਾ ਹੈ, ਉਹਦਾ ਕੀ ਨਾਂ ਸੀ? ਉਹਦਾ ਨਾਂ ਬਾਕੀ ਤੇ ਖਿਆਲ ਚ ਨਹੀਂ ਹੋਣਾ ਇਹਦਾ, ਅੱਛਾ ਨਾਲ ਲਗਵਾ ਹੀ ਸੀ। ਸਹੀ ਹੋ ਗਿਆ। ਅਸੀਂ ਫਿਰ ਆ ਗਏ ਇੱਥੇ। ਹੂੰ ਜਦੋਂ ਇੱਥੋਂ ਜਾਂਦੇ ਹਾਂ ਅਸੀਂ, ਇੱਥੇ ਕਿਵੇਂ ਆਏ ਸੀ ਝਬਰਾਂ ਦੇ ਵਿੱਚ ਤੁਸੀਂ ਇੱਥੇ 47 ਤੋਂ ਪਹਿਲੇ? ਸਾਡੇ ਪਿੰਡ ਵਿੱਚ ਮਸੀਤ ਨਹੀਂ ਸੀ ਬਣਦੀ ਅੱਛਾ ਤੇ ਬੰਦੇ ਸਨ ਮੁਸਲਮਾਨ ਥੋੜੇ, ਹੂੰ ਹਿੰਦੂ ਸਨ ਜ਼ਿਆਦੇ। ਅੱਛਾ ਲੜਾਈ ਹੋ ਪਈ, ਉੱਥੇ ਹੋ ਗਿਆ ਕਤਲ। ਅੱਛਾ ਹੈਂ? ਇੱਕ ਮੁਸਲਮਾਨ ਤੇ ਇੱਕ ਸਿੱਖ, ਅੱਛਾ। ਕਤਲ ਹੋ ਗਿਆ। ਅਰਸਾਲਦਾਰ ਸਾਹਿਬ ਸੀ ਮਸਾਣੀਆਂ ਵਾਲਾ। ਕਤਲ ਕਿਹਨੇ ਕੀਤਾ ਸੀ? ਲੜਾਈ ਦੇ ਵਿੱਚ ਹੋ ਗਏ ਨਾ। ਤੁਹਾਡੇ ਖਾਨਦਾਨ ਨੇ ਕਤਲ ਕੀਤਾ ਸੀ? ਸਾਡੇ ਵਿੱਚ ਹੋ ਗਿਆ, ਮੁਸਲਮਾਨਾਂ ਚੋਂ ਇੱਕ ਹੋ ਗਿਆ ਤੇ ਇੱਕ ਹੋ ਗਿਆ ਹਿੰਦੂਆਂ ਚੋਂ। ਅੱਛਾ ਤੇ ਅਰਸਾਲਦਾਰ ਸਾਹਿਬ ਸੀ ਮਸਾਣੀਆਂ ਦਾ, ਹੂੰ ਉਸ ਵੇਲੇ ਦਾ ਉਹ ਅਫਸਰ ਸੀ, ਵੱਡਾ ਲੱਗਾ। ਹੂੰ ਉਹਨੇ ਫਿਰ ਆਣ ਕੇ ਦੋਵਾਂ ਨੂੰ ਡੱਕਿਆ, ਅੱਛਾ ਤੇ ਤੁਸੀਂ ਨਾ ਮਰੋ। ਉਹਨੇ ਆਖਿਆ ਜੀ ਇਹ ਜਿਹੜਾ ਨਾ ਮੌਲਵੀ ਤਾਜਦੀਨ, ਇਹ 40 ਸਾਲ ਵਾਸਤੇ ਪਿੰਡ 'ਚ ਨਾ ਵੜੇ। ਅੱਛਾ ਹਾਂ, ਤੇ ਨਾ ਇਹਨਾਂ ਮੁਸਲਮਾਨਾਂ ਆਖਿਆ ਵੀ ਉਹ ਸਿੱਖ ਵੀ 40 ਸਾਲ ਨਾ ਵੜੇ। ਹੂੰ ਅਸੀਂ ਫਿਰ ਇੱਧਰ ਆ ਗਏ ਆ, ਪਿੰਡ ਛੱਡ ਕੇ? ਪਿੰਡ ਛੱਡ ਕੇ। ਸਾਡਾ ਬਾਪ ਵੱਡਾ ਭਰਾ ਮੇਰਾ 2 ਸਾਲ ਦਾ ਸੀ ਉਦੋਂ, ਅੱਛਾ ਜਦੋਂ ਦੇ ਅਸੀਂ ਆਏ ਆ। ਅਸੀਂ ਇੱਥੇ ਹੀ ਹੋਏ ਆ, ਇੱਥੇ ਹੀ ਪਲੇ ਆ। ਅੱਛਾ ਤੁਹਾਡਾ ਜਨਮ ਐਸੇ ਪਿੰਡ ਦਾ ਝਬਰਾਂ ਇਸੇ ਦਾ? ਪਿੰਡ ਦਾ ਝਬਰਾਂ ਦਾ। ਅੱਛਾ ਹੈ, ਹੂੰ ਬਾਅਦ ਦੇ ਵਿੱਚ ਅਸੀਂ ਭਰਾ ਨੂੰ ਵਿਆਹ ਲਿਆ ਉਧਰ ਹੂੰ ਇੰਡੀਆ 'ਚ। ਕਿਹੜੇ ਪਿੰਡ? ਇਹ ਆਪਣਾ ਜੈਂਤੀਪੁਰ। ਅੱਛਾ ਹਾਂ, ਜਿਹਦੇ ਵਿਆਹ ਲਾ ਫਿਰ ਸਾਰੀ ਬਲਾਦਰੀ ਨੇ ਆਖਿਆ ਵੀ ਤੇਰੀ ਲਾਲ ਜਵਾਨ ਹੁੰਦੀ ਜਾਂਦੀ ਹੈ ਤੇ ਤੂੰ ਹੁਣ ਇੱਧਰ ਆ ਜਾ, ਅੱਛਾ ਵਾਪਸ ਆਪਣੇ ਪਿੰਡ ਉਸੇ? ਵਾਪਸ ਆ ਜਾ ਆਪਣੇ ਪਿੰਡ। ਹੂੰ ਅਸੀਂ ਫਿਰ ਪਿੰਡ ਗਏ, 2 ਕਨਾਲਾਂ ਥਾਂ ਲੈ ਕੇ ਹੂੰ ਤੇ ਉਹਦੇ ਵਿੱਚ ਮਕਾਨ ਪਾਏ, ਸਿੱਖਾਂ ਕੋਲ ਮੁੱਲ ਲੈ ਕੇ। ਅੱਛਾ ਹਾਂ, ਪਾ ਕੇ ਮਕਾਨ ਅੰਮ੍ਰਿਤਸਰੋਂ ਗਾਡਰ ਖੜੇ, ਆਪਣਾ ਸਤੀਰੀਆਂ ਬਾਲੇ, ਹੈਂ, ਬਿਆਰੀ ਛੱਤ ਖੜੀ ਅੱਛਾ ਤੇ ਪਾਈ ਉੱਥੇ। ਜਦੋਂ ਹੈਂ ਹੂੰ ਅਸੀਂ ਸਿਰਫ ਉਹਨੂੰ ਲਿਪਿਆ ਪੋਚਿਆਈਏ। ਅੱਛਾ ਹੈਂ, ਤੇ ਬਾਅਦ ਦੇ ਵਿੱਚ ਫਿਰ ਰੌਲਾ ਪੈ ਗਿਆ। ਅੱਛਾ ਬਾਬਾ ਜੀ, ਜਦੋਂ ਤੁਸੀਂ ਇਧਰੋਂ ਉਧਰ ਗਏ ਸੀ ਆਹੋ, ਉਦੋਂ ਕਿੰਨੀ ਉਮਰ ਸੀ ਤੁਹਾਡੀ? ਉਦੋਂ ਮੈਂ ਤੈਨੂੰ ਦੱਸਣਾ ਨਹੀਂ ਵੀ 15 ਸਾਲ ਦਾ ਸਾਂ। ਅੱਛਾ 15 ਸਾਲ ਦੇ ਸੀ। ਮੈਂ ਇਹਦਾ ਮਤਲਬ ਤੁਹਾਨੂੰ ਫਿਰ ਇਸ ਪਿੰਡ ਦੀ ਵੀ ਵਾਵਾ ਹੋਸ਼ ਹੋਣੀ ਹੈ ਆਹੋ ਤੇ ਉਸ ਪਿੰਡ ਦੀ ਵੀ ਹੋਸ਼ ਹੈ? ਪਿੰਡ ਦੇ ਵਿੱਚ ਆਪੇ ਏਡੀ ਵਾਕ ਵੀ ਨਹੀਂ ਸੀ ਹੈ ਕਿ ਉਹ ਥੋੜਾ ਚਿਰ ਜੋ ਸੀ ਗਿਆ ਗਿਆਨ ਹੋਇਆ ਸੀ। ਇਸ ਪਿੰਡ ਵਿੱਚ ਬਸ ਕੇ ਗਏ ਸੀ ਤੇ ਸਾਰੀ ਵਾਕ ਵੀ ਸੀ। ਅੱਛਾ ਪਹਿਲਾਂ ਉਸ ਪਿੰਡ ਦਾ ਪੁੱਛਾਂਗਾ ਫਿਰ ਇਸ ਪਿੰਡ ਦਾ ਪੁੱਛਾਂਗਾ। ਉਸ ਪਿੰਡ ਉਸ ਪਿੰਡ ਦੇ ਵਿੱਚ ਜਦੋਂ ਗਏ ਉੱਥੇ ਲੰਬੜਦਾਰ ਕਿੰਨੇ ਸੀ? ਲੰਬੜਦਾਰ 2। ਕੋਈ ਨਾਂ ਯਾਦ ਨੇ ਉਹਨਾਂ ਦੇ? ਨਹੀਂ, ਨਾਂ ਨਹੀਂ ਯਾਦ, ਛੋਟਿਆ ਤਾਂ ਮੈਂ ਐਸਾ ਉਦੋਂ, ਅੱਛਾ ਏਡੀ ਪਛਾਣ ਨਹੀਂ ਸੀ ਹੈ। ਸਹੀ ਹੋ ਗਿਆ। ਹਾਂ, ਤੇ ਜ਼ਿਆਦਾ ਉੱਥੇ ਕਿਹੜੀ ਬਰਾਦਰੀ ਰਹਿੰਦੀ ਸੀ? ਸਿੱਖਾਂ ਦੀ। ਸਿੱਖਾਂ ਦੀ? ਸਾਡੇ ਉਹ ਵੀ ਕੋਲ ਕਾਲੂ ਜੱਟ ਸਨ? ਨਹੀਂ, ਹੂੰ ਕਾਲਮ ਜੱਟ ਦੇ ਵਿੱਚ ਮਸਾਲੋ। ਅੱਛਾ ਉਹ ਵੀ ਵਿੱਚ ਹੀ ਸਨ। ਹਾਂ, ਤੁਸੀਂ ਵੀ ਉਦੋਂ ਹੀ ਤੁਹਾਡੇ ਬਜ਼ੁਰਗ ਸਿੱਖੋਂ ਮੁਸਲਮਾਨ ਹੋਏ ਹੋਣੇ ਨੇ? ਸਿੱਖ ਦੇ ਤੀਜੀ ਚੌਥੀ ਸੀ ਪੀੜ੍ਹੀ ਸਾਡੀ ਜਦੋਂ ਦੇ ਮੁਸਲਮਾਨ ਹੋਏ ਆ। ਸਹੀ ਹੋ ਗਿਆ। ਹਾਂ, ਤੇ ਬਾਬਾ ਜੀ ਜਿਹੜੀ ਮਸਜਿਦ ਪਿੱਛੇ ਉਹ ਲੜਾਈ ਹੋਈ ਸੀ, ਆਹੋ, ਉਹ ਮਸਜਿਦ ਉੱਥੇ ਹੀ ਸੀ? ਨਹੀਂ, ਉਹ ਤੇ ਕੱਚੀ ਉਦੋਂ ਬਣਾਈ ਸੀ ਹੂੰ ਤੇ ਉਹਨਾਂ ਇੱਕ ਵਾਰੀ ਸ਼ਹੀਦ ਕਰਤੀ। ਅੱਛਾ ਫਿਰ ਦੁਬਾਰਾ ਮੁਸਲਮਾਨਾਂ ਨੇ ਗਏ ਅਰਸਾਲਦਾਰ ਸਾਹਿਬ ਕੋਲੇ, ਉਹਨੇ ਜਾ ਕੇ ਆਖਿਆ ਵੀ ਬਣਾਓ ਮਸਜਿਦ, ਤੁਸੀਂ ਆਪਣਾ ਗੁਰਦੁਆਰਾ ਢਾ ਦਿਓ। ਅੱਛਾ ਇਹ ਮੁਸਲਮਾਨਾਂ ਨੇ ਵੀ ਆਪਣਾ ਰੱਬ ਦਾ ਘਰ ਬਣਾਇਆ ਤੇ ਤੁਸੀਂ ਵੀ ਰੱਬ ਦਾ ਘਰ ਬਣਾਇਆ। ਅੱਛਾ ਉਹ ਬਣ ਗਿਆ। ਜਦੋਂ ਦੇਣ ਲੱਗਿਆ ਜਾਣ ਤੇ ਸਿੱਖਾਂ ਦਾ ਫਿਰ ਹਿੱਲ ਗਿਆ ਕੰਮ। ਅੱਛਾ ਲੜਾਈ ਹੋ ਪਈ ਉੱਥੇ। ਸਹੀ ਹੋ ਗਿਆ। ਇੰਨੀ ਗੱਲ ਤੇ ਇੰਨੀ ਬਾਤ। ਤੇ ਦਾਦੇ ਸਾਡੇ ਪੜਦਾਦੇ ਦਾ, ਨਗਰ ਦਾਦੇ ਦਾ ਦਰਬਾਰ ਮਸਾਣੀਆਂ ਦੇ ਵਿੱਚ। ਮਸਾਣੀਆਂ ਦੇ ਵਿੱਚ? ਵਿੱਚ ਮਸਾਣੀਆਂ ਦੇ। ਤੁਸੀਂ ਆਪਣੀ ਅੱਖੀ ਵੇਖਿਆ ਉਹ ਅੱਖੀ ਦਰਬਾਰ? ਵੇਖਿਆ, ਮੈਂ ਮੇਲਾ ਜਾਂਦਾ ਰਿਹਾ ਉੱਥੇ। ਨਿਕਲ ਦੀ ਜੁਮੇਰਾਤ ਵੀ ਜਾਂਦਾ ਰਿਹਾ ਵਾਂ। ਅੱਛਾ ਮੇਲਾ ਲੱਗਦਾ ਹੁੰਦਾ ਸੀ? ਮੇਲਾ ਲੱਗਦਾ ਹੁੰਦਾ ਸੀ। ਵਾਹ ਜੀ ਵਾਹ। ਹਾਂ, ਮੇਲਾ ਜਦੋਂ ਲੱਗਦਾ ਸੀ ਕੀ ਕੁਛ ਹੁੰਦਾ ਸੀ ਜ਼ਿਆਦਾ ਉੱਥੇ? ਉੱਥੇ ਹੂੰ ਜਿਹੜੇ ਤੇ ਮੁਸਲਮਾਨ ਸਨ, ਹਾਂ, ਉਹ ਜਿਵੇਂ ਇੱਧਰ ਮਹਿਫਲ ਕਰਾਣੇ ਨਾ ਉਵੇਂ ਕਰਾਉਂਦੇ ਸੀ। ਤੇ ਹਿੰਦੂ ਜਿਹੜੇ ਸਨ ਉਹ ਆਪਣਾ ਆਪ ਕਰਦੇ ਸੀ, ਉਹਨਾਂ ਦਾ ਵੀ ਹਿੱਸਾ ਸੀ ਵਿੱਚ। ਉਹਨਾਂ ਦਾ ਵੀ ਵੱਡਾ ਕੋਈ ਸੀ ਤੇ ਇਹਦਾ ਬੈਠ ਹੋਇਆ ਸਾਡੇ ਬਾਬੇ ਦਾ। ਮੰਨਦੇ ਸੀ ਬਾਬਾ ਜੀ ਨੂੰ? ਬਾਬਾ ਜੀ ਨੂੰ ਮੰਨਦੇ। ਤੇ ਸਾਡੀਆਂ 45 ਪੈਲੀਆਂ ਸਨ ਉੱਥੇ। ਉਹ ਸਾਰੀਆਂ ਸਾਡੇ ਵੱਡਿਆਂ ਨੇ ਉਹ ਦਰਬਾਰ ਦੇ ਨਾਂ ਲਾਤੀ। ਵਾਹ ਜੀ ਵਾਹ। ਸਾਨੂੰ ਹੁਣ ਵਿੱਚੋਂ ਕੋਈ ਮਰਲਾ ਨਹੀਂ ਇੱਧਰ ਆਇਆ। ਅੱਛਾ ਹਾਂ, ਸਹੀ ਹੋ ਗਿਆ। ਹਾਂ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਕੋਈ ਸਕੂਲ ਵੀ ਹੈਗਾ ਸੀ ਉੱਥੇ?
ਸਕੂਲ ਕੋ ਨਹੀਂ ਸੀ। ਬੱਚੇ ਕਿੱਥੇ ਪੜਨ ਜਾਂਦੇ ਸੀ? ਇਹ ਦਵਾਨੀ ਵਾਲਾ ਕੁਝ ਮਸਾਣੀਆਂ 'ਚ। ਅੱਛਾ, ਜਦੋਂ ਤੁਸੀਂ ਉੱਥੇ ਜਾ ਕੇ ਦੁਬਾਰਾ ਆਬਾਦ ਹੋਏ ਹੋ, ਆਹੋ, ਉੱਥੇ ਫਿਰ ਵਾਈ ਬੀਜੀ ਕਰਨੀ ਸ਼ੁਰੂ ਕੀਤੀ ਸੀ ਕਿ ਕੋਈ ਨਹੀਂ ਹਾਲੇ? ਅਸੀਂ ਤੇ ਅਜੇ ਜਾ ਕੇ ਇੱਧਰ ਰਿਹਾ ਸਾਡਾ ਬਾਪ ਹੂੰ ਤੇ 32,000 ਰੁਪਇਆ ਲੈਣਾ ਸੀ ਇਹਨਾਂ ਕੋਲ, ਖੱਤਰੀਆਂ ਕੋਲ, ਐਸ ਪਿੰਡ ਦੇ ਇਸ ਪਿੰਡ ਦੇ ਵਿੱਚੋਂ। ਉਹਨਾਂ ਇਹ ਗੱਲ ਆਖੀ ਜਿੱਥੇ ਹੁਣ ਉਹ ਬਣਿਆ ਨਾ ਸਕੂਲ ਪਰਲਾ, ਹਾਂਜੀ ਤੇ ਇੱਥੇ ਸੀ ਉਹ ਪੈੜੀਆਂ। ਹੂੰ ਉਹਨਾਂ ਇਹ ਗੱਲ ਆਖੀ ਵੀ 3200 ਰੁਪਇਆ ਲੈ ਜਾ ਹੂੰ ਹੈ ਹਾਂਜੀ ਤੇ ਪੈਸੇ ਨਾ ਖੜ, ਅੱਛਾ ਆਪਣੇ ਨਾਂ ਕਰਾ ਲਾ, ਕਦੀ ਤੇਰੇ ਕੰਮ ਆਉਣਗੀਆਂ। ਅੱਛਾ ਮੀਆਂ ਨੇ ਇਹ ਗੱਲ ਆਖੀ ਵੀ ਮੇਰੀ ਬਲਾਦਰੀ ਉਧਰ ਤੇ ਸਭ ਕੁਝ ਭੋਏਪੁਰ ਲੱਗ ਗਿਆ, ਜਿਹੜਾ ਸ਼ਹਿਰ ਸਨੋਣ ਆ ਗਿਆ ਯਾਦ, ਉੱਥੋਂ ਜਾ ਕੇ ਪੈਲੀਆਂ ਲਈਆਂ 70 ਪੈਲੀਆਂ। 70 ਪੈਲੀਆਂ ਤੇ ਪੈਸੇ ਬਿਆਨਾ ਦੇਤਾ। ਤੇ ਜਦੋਂ ਇੱਧਰੋਂ ਅਸੀਂ ਗਏ ਆ ਮੁੜ ਕੇ, ਹਾਂ ਨਾ ਸਾਨੂੰ ਉਹ ਪੈਲੀਆਂ ਲੱਭੀਆਂ ਤੇ ਨਾ ਸਾਨੂੰ ਪੈਸੇ ਲੁੱਟ ਪੁੱਟ ਲਏ ਨਾ ਸਿੱਖਾਂ ਨੇ। ਜਦੋਂ ਲੜਾਈ ਬਣੀ ਸਹੀ ਹੋ ਗਿਆ। ਤੇ ਫੇਰ ਅਸੀਂ ਉੱਠ ਕੇ ਆ ਗਏ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਸੀ, ਆਹੋ, ਉਦੋਂ ਕਿਸ ਤਰ੍ਹਾਂ ਤੁਸੀਂ ਲੋਕਾਂ ਨੇ ਪਿੰਡ ਛੱਡਿਆ ਸੀ? ਕਿਵੇਂ ਲੜਾਈ ਸ਼ੁਰੂ ਹੋਈ ਪਿੰਡ ਸੀ? ਛੱਡਿਆ ਸੀ ਇਸ ਤਰ੍ਹਾਂ, ਬਾਬੇ ਮੁਹੰਮਦ ਅਲੀ ਜਿਨਾਹ ਨੇ ਇਸ ਪੰਜਾਬ ਦੀ ਵੰਡ ਕੀਤੀ ਸੀ। ਇਹ ਜ਼ਿਲ੍ਹੇ ਜਿਹੜੇ ਸਨ ਇਹ ਇੰਦੇ ਵਿੱਚ ਆ ਗਏ ਸਨ ਤੇ ਦੂਜੇ ਜਿਹੜੇ ਸੋ ਉਹ ਇੰਡੀਆ ਦੇ ਸਿੱਖਾਂ ਦੇ ਵਿੱਚ ਆ ਗਏ ਸੀ। ਹੈਂ? ਅੱਛਾ, ਮੁਸਲਮਾਨਾਂ ਨੂੰ ਤਾਂ ਕੁਰਬਾਨੀਆਂ ਵੀ ਨਹੀਂ ਦੇਣ ਦਿੰਦੇ ਤੇ ਉਹਦੀ ਰਲ ਮਿਲ ਕੇ ਦਰਖਾਸਤਾਂ ਦੇ ਕੇ ਜਾਂ ਝਗੜ ਕੇ ਇਹ ਵੰਡ ਕਰਾਈ ਉਹਨੇ ਬਾਬੇ ਮੁਹੰਮਦ ਅਲੀ ਜਿਨਾਹ। ਹਾਂਜੀ, ਉਹਨਾਂ ਨੇ ਵੰਡ ਤੇ ਕਰਾਈ ਸੀ। ਆ ਤੇ ਫਿਰ ਉਹਨਾਂ ਨੇ ਅਠਾਲਤਾ ਸਾਨੂੰ। ਜਦੋਂ ਆ ਗਏ ਆ ਤੇ ਪਿੱਛੇ ਜਿੱਥੇ ਸਿੱਖਾਂ ਦਾ ਜ਼ੋਰ ਸੀ ਉੱਥੇ ਤੇ ਸਿੱਖਾਂ ਨੇ ਮੁਸਲਮਾਨਾਂ ਨੂੰ ਮਾਰਿਆ ਤੇ ਜਿੱਥੇ ਸੀ ਮੁਸਲਮਾਨਾਂ ਦਾ ਜ਼ੋਰ ਉੱਥੇ ਸਿੱਖਾਂ ਨੂੰ ਮਾਰਿਆ। ਅਸੀਂ ਇੱਥੇ ਆਣ ਫਿਰ ਵੇਖਿਆ। ਨਹੀਂ, ਜਦੋਂ ਤੁਸੀਂ ਪਿੰਡ ਛੱਡਿਆ ਸੀ, ਆਪਣਾ ਸਮਾਨ ਕੁਝ ਚੱਕਿਆ ਉੱਥੋਂ? ਸਮਾਨ ਚੱਕਿਆ ਸੀ, ਉਹ ਸਾਡਾ ਰਾਹ ਖੋਲਿਆ, ਰਾਜ ਖੋਲਿਆ ਸੀ। ਤੁਹਾਡੇ ਪਿੰਡ ਉੱਤੇ ਹਮਲਾ ਕੀਤਾ ਸੀ ਕਿਸੇ ਨੇ? ਉਹ ਕੀਤਾ ਸੀ। ਕਿਹਨਾਂ ਨੇ ਕੀਤਾ? ਸਿੱਖਾਂ ਨੇ। ਤੁਹਾਡੇ ਪਿੰਡ ਦੇ ਨਹੀਂ? ਨਹੀਂ, ਪਿੰਡ ਦੇ ਤੇ ਆ ਚਾਰ ਫਿਰੇ ਦੇ ਪੈ ਗਏ ਨਾ ਤੇ ਉਹਨਾਂ ਫਿਰ ਮਾਰਿਆ। ਸਾਡਾ ਨਾਨਾ ਉਥੋਂ ਅਸੀਂ ਚਲੇ ਗਏ, ਉਥੋਂ ਆਪਣੇ ਨਾਨਕਿਆਂ ਦੇ। ਨਾਨਕੇ ਕਿੱਥੇ ਸੀ? ਨਾਨਕੇ ਸੀ ਫਤਿਹਗੜ੍ਹ ਚੂੜੀਆਂ ਲਵਾਈ ਦਾ। ਅੱਛਾ, ਹਾਂਜੀ ਹਾਂਜੀ। ਉੱਥੇ ਚਲੇ ਗਏ ਨੇ ਜਦੋਂ ਤੇ ਰੌਲਾ ਪੈ ਗਿਆ ਵੀ ਹੁਣ ਇਹ ਜ਼ਿਲ੍ਹੇ ਜਿਹੜੇ ਨੇ ਨਾ, ਪਹਿਲਾਂ ਤੇ ਆਂਦੇ ਸੀ 4 ਜ਼ਿਲ੍ਹੇ ਜਿਹੜੇ ਪਾਕਿਸਤਾਨ ਦੇ ਨੇ, ਹਾਂਜੀ, ਮੁੜ ਕੇ ਆਖਿਆ ਜੀ ਇਹ ਹਿੰਦੁਸਤਾਨ 'ਚ ਆ ਗਏ ਨੇ। ਐਲਾਨ ਹੋ ਗਿਆ। ਸਾਡੇ ਬਾਬਿਆਂ ਨੇ ਆਪਣੇ ਨਾਨਿਆਂ ਨੇ ਆਪਣਾ ਸਮਾਨ ਰੱਖਿਆ ਤੇ ਮੈਂ ਵੀ ਉਦੋਂ ਨਾਲ ਸਾਂ। ਜਿਸ ਵੇਲੇ ਸ਼ਹਿਰ ਪਿੰਡੋਂ ਨਿਕਲੀਆਂ ਨਾ ਤੇ ਰਾਹ ਫਿਰ ਸਿੱਖਾਂ ਦਾ ਪਿਆ ਹਮਲਾ। ਹਾਂਜੀ 2 ਸਿੱਖ ਪਹਿਲਾਂ ਆਏ ਨੇ ਸਾਰਿਆਂ ਤੋਂ। ਅੱਛਾ। ਉਹ ਨਾਨ ਕੇ ਤੇ ਨਾਨੇ ਸਾਡੇ ਨੂੰ ਆਖਿਆ ਬਾਬਾ ਗੱਡੇ ਤੋਂ ਉਤਰ ਜਾ। ਅੱਛਾ। ਬਲੂਆ ਸਭ ਕੁਝ ਲੱਦਿਆ, ਘਰ ਦਾ ਕਿਹੜਾ ਮੰਜੀ ਦੁੱਲੀ ਸੀ। ਹਾਂਜੀ। ਤੇ ਇਹਨੇ ਆਖਿਆ ਤੁਹਾਡੀ ਮਾਂ ਦਾ ਸਿਰ ਤੁਹਾਡੇ ਵਾਸਤੇ ਕਮਾਈ ਕੀਤੀ ਹੈ ਮੈਂ। ਇੱਕ ਇੱਧਰਲੇ ਪਾਸੋਂ ਵੀ ਪਿਆਰ ਸਿੱਖ ਇੱਧਰਲੇ ਪਾਸ ਜਾ। ਮੇਰੇ ਨਾਨੇ ਨੇ ਮਾਰੀ ਤਲਵਾਰ ਤੇ ਸਿਰ ਉਹ ਜਾ ਕੇ ਬੁੜ ਕੇ ਓਏ ਹੋਏ ਹੋਏ ਜਿਸ ਵੇਲੇ ਮਰ ਗਿਆ ਉਹ। ਤੀਜੇ ਤੇ ਨਾਨੇ ਸਾਡੇ ਦਾ ਭਤਰੀਜੇ ਦਾ ਪੁੱਤ ਸੀ। ਉਹ ਤੇਰੇ ਨੂੰ ਗੱਭਰੂ ਸੀ। ਅੱਛਾ। ਉਦੋਂ ਉਹਦੇ ਕੋਲ ਬਰਛੀ ਸੀ। ਉਹਨੇ ਆਣ ਕੇ ਦੋਵੇਂ ਸਿੱਖ ਪਾੜੇ। ਅੱਛਾ, ਮਾਰਤੇ ਥਾਂ ਤੇ। ਉਦੋਂ ਫਿਰ ਜਗ੍ਹਾ ਪੈ ਗਿਆ। ਉਦੋਂ ਰੱਬ ਨੇ ਆ ਬਾਰਕ ਪਾਤੀ। ਅਸੀਂ ਤੇ ਭਾਈ ਜਿਹੜੇ ਜੀ ਸਨ ਬਾਰ ਕਾਬੂ ਆ ਗਏ। ਬਾਰਕ ਤੋਂ ਪਹਿਲਾਂ ਜਿਹੜੇ ਭੱਜ ਨੱਸ ਗਏ, ਕਮਾਦਾਂ 'ਚ ਜਰੀਆਂ 'ਚ ਲੁਕ ਗਏ। ਅਸੀਂ ਫਿਰ ਬਾਅਦ 'ਚ ਮੈਂ ਤੀਜੇ ਦਿਨ ਮੈਂ ਫਿਰ ਆਪਣੇ ਪਾਕਿਸਤਾਨ ਦੇ ਵਿੱਚ ਆਇਆ ਸਾਂ ਕੈਂਪ ਦੇ ਨਾਲ। ਅੱਛਾ, ਤੀਜੇ ਦਿਨ ਆਏ? ਤੀਜੇ ਦਿਨ ਤੇ ਅਸੀਂ ਇਹ ਦੇਖਣਾ ਆ ਵੀ ਤੇ ਬੰਦਾ ਮਰਿਆ ਪਿਆ ਉੱਥੇ ਰਾਹ ਤੇ ਜਿੱਥੋਂ ਭੱਜ ਕੇ ਲੰਘੇ ਅਸੀਂ। ਫਿਰ ਮੈਂ ਆ ਗਿਆ ਬਾਕੀ ਪੁਲ ਤੇ ਗੱਡੀ ਦੀ ਲਾਈਨ ਤੇ। ਜਿਹੜੇ ਪੁਲ ਤੇ ਆ ਗਿਆ ਤੇ ਪਿੱਛੋਂ ਵੀ ਜਾਗ ਆ ਗਏ, ਉਹ ਸਿੱਖ ਦੀ ਫੌਜ ਆ ਗਈ, ਅੱਗੋਂ ਸਾਡੀ ਆ ਗਈ। ਆਏ ਤੇ ਮੈਨੂੰ ਅਗਲਿਆਂ ਫੌਜੀਆਂ ਨੇ ਫੜ ਕੇ ਨਾ ਬਾਹੋਂ ਖਿੱਚ ਕੇ ਤੇ ਪਾਕਿਸਤਾਨ ਚਵਾੜਤਾ। ਵਾਹ ਜੀ ਲੈ ਆ ਗੱਲ ਤੇ ਆ ਬਾਤ। ਅੱਛਾ ਬਜ਼ੁਰਗੋ, ਚਲੋ ਉਹ ਤੇ ਤੁਹਾਡੇ ਨਾਲ ਹਮਲੇ ਹੋਏ, ਤੁਹਾਡੇ ਬੰਦੇ ਵੀ ਮਰੇ। ਤੇ ਜਦੋਂ ਫਿਰ ਦੁਬਾਰਾ ਇੱਥੇ ਆ ਗਏ ਸੀ, ਇੱਥੇ ਉਹ ਸਿੱਖ ਜਿਹੜੇ ਪਹਿਲੇ ਵੱਸਦੇ ਸੀ ਉਹ ਚਲੇ ਗਏ ਸਨ ਕਿ ਇੱਥੇ ਸਨ? ਨਹੀਂ ਜੀ, ਉਹ ਇੱਥੇ ਸਨ। ਅੱਛਾ ਬਾਬਾ ਜੀ, ਹੁਣ ਅਸੀਂ ਇਸ ਪਿੰਡ ਦੇ ਬਾਰੇ ਥੋੜਾ ਪੁੱਛਾਂਗੇ ਤੁਹਾਡੇ ਕੋਲ ਕਿ ਇਹ ਪਿੰਡ ਦੇ ਵਿੱਚ ਕਿਹੜੀ ਬਰਾਦਰੀ ਦੇ ਸਿੱਖ ਜਾਂ ਹਿੰਦੂ ਰਹਿੰਦੇ ਸੀ ਇੱਥੇ?
ਇੱਥੇ ਹਾਂਜੀ ਕਿੱਡਾ ਕੁ ਵੱਡਾ ਪਿੰਡ ਸੀ 47 ਤੋਂ ਪਹਿਲੇ? ਇਹ ਵੱਡਾ ਪੂਰਾ ਜਿਹਾ ਪਿੰਡ ਸੀ ਤੇ ਜੈਲਦਾਰ ਸੀ ਇੱਥੋਂ ਦਾ? ਇੱਥੋਂ ਦਾ। ਕੀ ਨਾਂ ਸੀ ਉਹਦਾ? ਉਹਦਾ ਉਤਮ ਸਿੰਘ ਜੈਲਦਾਰ ਅੱਛਾ। ਤੇ ਫੌਜਾ ਨਹੀਂ ਸੀ ਉਹਦਾ ਭਰਾ ਫੌਜਾ ਸਿੰਘ ਤੇ ਵੀਰ ਸਿੰਘ ਕੁੱਬਾ ਹੁੰਦਾ ਸੀ ਸਿੱਖ ਕਾਲ ਮਜਾਦ ਦਾ ਸੀ ਉਹ ਵੀ। ਅੱਛਾ। ਉਹ ਇਸਲਾਮਾਬਾਦ ਵਾਲੇ ਡੇਰੇ ਤੇ ਹੁੰਦਾ ਸੀ। ਅੱਛਾ। ਹੈ ਆਗੇ ਨਹੀਂ ਸਮਝੇ? ਸਹੀ ਹੋ ਗਿਆ। ਤੇ ਇੱਕ ਆਪਣਾ ਕੱਕੜਾਂ ਦਾ ਹੈ ਉਹ ਵੀ ਸਿੱਖ ਸੀ। ਹੈ ਉਹਨੇ ਛਬੀਲ ਵੀ ਲਾਈ ਹੁੰਦੀ ਸੀ। ਉਹ ਤੇ ਕੱਕੜ ਗਿੱਲ ਉਦਮ ਸਿੰਘ। ਉਤਮ ਸਿੰਘ ਹਾਂਜੀ। ਹਾਂ ਉਹ ਤੇ ਉਹਨਾਂ ਦੇ ਪਿੰਡ ਦਾ ਸੀ ਨਾ। ਤੇ ਇਸ ਪਿੰਡ ਦਾ ਪੁੱਛਣੇ ਆ। ਇਸ ਪਿੰਡ ਦੇ ਤੈਨੂੰ ਦੱਸਦਾ। ਤੇ ਲੰਬੜਦਾਰ ਕਿੰਨੇ ਸੀ ਉਦੋਂ ਇੱਥੇ? ਇੱਥੇ ਲੰਬੜਦਾਰ 2। ਕੀ ਨਾਂ ਸੀ ਉਹਨਾਂ ਦੇ? ਇੱਕ ਦਾ ਨਾਂ ਸੀ ਵਜ੍ਹਾ ਹੈ ਵੀ ਜਦੋਂ ਅਸੀਂ ਆ ਗਏ ਆ ਨਾ ਉਦੋਂ ਪਹਿਲਾਂ ਸੀ ਇੱਥੇ ਤਰਾਏ ਲੰਬੜਦਾਰ। ਅੱਛਾ ਪਹਿਲੇ ਤਰਾਏ ਸਨ। ਇੱਕ ਸੀ ਰਾਈਆਂ ਦਾ ਤੇ ਇੱਕ ਸਿੱਖਾਂ ਦਾ ਤੇ ਇੱਕ ਵੀਰ ਸਿੰਘ ਕੁੱਬਾ ਸੀ ਉਹ ਡੇਰੇ ਵਾਲਾ ਲੰਬੜਦਾਰ। ਅੱਛਾ ਵੀਰ ਸਿੰਘ ਕੁੱਬਾ। ਹਾਂ ਕੁੱਬਾ ਕਰਕੇ ਸਾਦੇ ਸੀ। ਇੱਕ ਰਾਈਆਂ ਦੇ ਕੋਲ ਸੀ ਤੇ 2 ਸਿੱਖਾਂ ਕੋਲ ਸੀ। ਹਾਂ ਸਹੀ ਹੋ ਗਿਆ। ਇਹ ਪਿੰਡ ਤੇ ਜਿਹੜੇ ਹਿੰਦੂ ਸਨ ਉਹ ਖੱਤਰੀ ਜ਼ਿਆਦਾ ਸਨ ਇੱਥੇ ਨਹੀਂ ਜਾਂ ਬਾਹਮਣ? ਹਿੰਦੂ ਜਾਂ ਸਿੱਖ ਜ਼ਿਆਦਾ। ਅੱਛਾ। ਮਾਲਕ ਸਿੱਖ ਸਨ ਜ਼ਿਆਦਾ। ਤੇ ਦੁਕਾਨਾਂ ਕਿਹਨਾਂ ਨੇ ਬਣਾਈਆਂ ਸੀ ਇੱਥੇ? ਇੱਥੇ ਦੁਕਾਨਾਂ ਖੱਤਰੀਆਂ ਨੇ। ਅੱਛਾ। ਕੋਈ ਖੱਤਰੀਆਂ ਦੇ ਨਾਂ ਯਾਦ ਹੋਣ? ਗਰਦਾਰੀ ਚੂਨੀ ਸ਼ਾਹ। ਅੱਛਾ। ਇਹ ਖੱਤਰੀਆਂ ਦੇ ਦੁਕਾਨਾਂ ਸਨ ਵਿੱਚ ਪਿੰਡ ਦੇ। ਅੱਛਾ ਸਹੀ ਹੋ ਗਿਆ। ਆਗੇ ਨਾ ਸਮਝ। ਹੋਰ ਤੇ ਛੋਟੀਆਂ ਮੋਟੀਆਂ ਹੋਰ ਕੋਈ ਪਿੰਡ ਦਾ ਕੋਈ ਜ਼ਿਆਦਾ ਜ਼ਿਮੀਦਾਰ ਬੰਦਾ ਕਿਹੜਾ ਸੀ ਜਿਹਦਾ ਨਾਂ ਵੱਜਦਾ ਸੀ ਇੱਥੇ? ਜ਼ਿਮੀਦਾਰ ਤੈਨੂੰ ਦੱਸਿਆ ਵੀ ਵੀਰ ਸਿੰਘ ਕੁੱਬੇ ਦਾ ਵੱਜਦਾ ਸੀ ਤੇ ਇਹਨਾਂ ਦਾ ਜੈਲਦਾਰ ਦਾ ਤੇ ਫੌਜਾ ਸਿੰਘ ਦਾ। ਇਹ ਮਾਲਕ ਸਨ ਇਸ ਪਿੰਡ ਦੇ। ਅੱਛਾ ਇਹੀ ਮਾਲਕ ਸਨ। ਇਹ ਮਾਲਕ ਸਨ ਤੇ ਮੁਸਲਮਾਨ ਥੋੜੇ ਜਿਹੇ ਘਰ ਸਨ ਖੁਆਰਿਆਂ ਦੇ। ਅੱਛਾ ਅੱਛਾ। ਹੈ ਉਹ ਗਿੱਲਾਂ ਦਾ ਠੱਠਾ ਵੱਜਦਾ ਸੀ। ਸਹੀ ਹੋ ਗਿਆ। ਅੱਛਾ ਬਾਬਾ ਜੀ ਇਹ ਦੱਸੋ ਕਿ ਜਦੋਂ ਤੁਸੀਂ ਬਚਪਨ 'ਚ ਇੱਥੇ ਰਹਿੰਦੇ ਸੀ ਉਧਰ ਜਾਣ ਤੋਂ ਪਹਿਲੇ ਇੱਥੇ ਜਿਹੜੇ ਸਿੱਖ ਜਾਂ ਹਿੰਦੂਆਂ ਦੇ ਬੱਚੇ ਤੁਹਾਡੇ ਨਾਲ ਖੇਡਦੇ ਹੋਣੇ ਆ ਬਚਪਨ 'ਚ? ਅਸੀਂ ਡੇਰੇ ਤੇ ਟੁਰ ਗਏ ਸਾਂ ਭਾਈ। ਕਿਹੜੇ ਡੇਰੇ ਤੇ? ਆਪਣਾ ਹੀ ਇਹਦਾ ਹੈਗਾ ਸੀ ਰਾਜੇ ਦਾ ਡੇਰਾ। ਅੱਛਾ। ਉੱਥੇ ਅਸੀਂ ਰਹੇ ਹਾਂ ਬੱਚਿਆਂ ਨਾਲ ਨਾ ਵਾਹ ਪਿਆ ਤੇ ਨਾ ਖੇਡਿਆ। ਜਿਹੜੀ ਸਿੱਧੀ ਗੱਲ ਬੰਦਾ ਕਰੇ। ਸਹੀ ਹੋ ਗਿਆ ਸਹੀ ਹੋ ਗਿਆ। ਫਿਰ ਬਾਅਦ ਵਿੱਚ ਜਦੋਂ ਸਿਆਣੇ ਹੋ ਗਏ ਫਿਰ ਵਾਹੀ ਕਰਨ ਲੱਗ ਪਏ ਆ। ਇਹ ਮਗਰੋਂ ਮਹਾਜਰ ਵੀ ਨਾਲ ਪਏ। ਬਾਅਦ ਦੇ ਵਿੱਚ ਜ਼ਮੀਨ ਵਾਂਦੇ ਰਹੇ। ਬਾਕਰ ਖਾਨ ਦੀ ਜ਼ਮੀਨ ਮੈਂ 42 ਸਾਲ ਵਾਈ ਹੈ। ਅੱਛਾ ਨੇਪਾਲ ਦੀ। ਸਹੀ ਹੋ ਗਿਆ। ਤੇ ਜਿਹੜੇ ਬਾਬਾ ਜੀ ਇੱਥੇ ਜਦੋਂ ਤੁਸੀਂ 47 ਤੋਂ ਬਾਅਦ ਇੱਧਰ ਆਏ ਸੀ ਉਦੋਂ ਤੁਸੀਂ ਦੱਸਿਆ ਸਿੱਖ ਇੱਥੇ ਬੈਠੇ ਸੀ। ਇੱਥੇ ਬੈਠੇ। ਉਹ ਕਿੱਦਾਂ ਗਏ ਇੱਥੋਂ? ਉਹਨਾਂ ਦੇ ਬਾਰੇ ਥੋੜਾ ਜਿਹਾ ਦੱਸੋ। ਉਹ ਤੁਹਾਡੇ ਬਾਰੇ ਦੱਸਾਂ ਤੈਨੂੰ ਦੱਸਾਂ ਕਿਵੇਂ ਪਏ। ਉਹਨਾਂ ਸਿੱਖਾਂ ਨੇ ਨਾ ਹਾਂਜੀ ਆਪਣਾ ਪਿੰਡ ਦੀ ਰਹਿਸ਼ ਵਾਸਤੇ ਆਪ ਬੰਦੇ ਘਲਿਆ ਰਹੇ ਸੀ ਪਰ ਸਾਡੇ ਪਿੰਡ ਵਿੱਚ ਕੋਈ ਸਿੱਖ ਨਾ ਆਣ ਕੇ ਮੁਸਲਮਾਨਾਂ ਨੂੰ ਮਾਰੇ। ਅੱਛਾ ਮੁਸਲਮਾਨਾਂ ਨੂੰ ਮਾਰੇ ਤੇ ਸਾਨੂੰ ਵੀ ਨਾ ਮਾਰੇ। ਜਿਸ ਵੇਲੇ ਆਇਆ ਅਸਕਰ ਸ਼ਾਹ ਥਾਣੇਦਾਰ ਉਹਦਾ ਕੁਨਬਾ ਸ਼ਹੀਦ ਹੋ ਗਿਆ। ਹਾਂਜੀ ਉਹ ਫਿਰ ਸੀ ਖਲੋਤਾ ਖਟਿਆਲੀ ਵਾਲਾ ਡੇਰਾ ਸੀ ਬਾਹਰ। ਅੱਛਾ ਉੱਥੇ ਸੀ ਉਹ ਖਲੋਤਾ। ਉਹਨੇ ਇਹ ਗੱਲ ਆਖੀ ਵੀ ਇੰਜ ਕੰਮ ਕਰੋ ਮੈਨੂੰ ਸਿੱਖਾਂ ਦੇ ਬੰਦੇ ਦੱਸੋ ਜਿੱਥੇ ਜਿੱਥੇ ਬੈਠੇ ਨੇ। ਅੱਛਾ ਉਹ ਫਿਰ ਚਿਹਰੇ ਕੋਟੀਆ ਸਿੱਖ ਸੀ ਨਾਲੇ ਲੁੱਟਮਾਰ ਕਰੀ ਆਉਂਦਾ ਨਾਲੇ ਮਾਰੀ ਆਉਂਦਾ ਸੀ। ਖਟਿਆਲੀ ਵਾਲੇ ਆ ਨਹਿਰ ਨਿਕਲੀ ਸਾਡੇ ਕੋਲ ਖਟਿਆਲੀ ਵਾਲਾ ਖਾਲ ਵੱਜਦਾ ਹੈ। ਉਹ ਵਾਵਾ ਉਦੋਂ ਮਿੱਟੀ ਭਾਲਣਾ ਉੱਚਾ ਸੀ। ਹਾਂਜੀ ਉਹ ਤਿੰਨਾਂ ਪੈਲੀਆਂ ਤੋਂ ਭੱਜਿਆ ਤੇ ਟਰੱਕ ਦੇ ਉੱਤੇ ਬਰੇਂਗਾ ਦੀ ਬੀੜੀ ਸੀ। ਸਿੱਖ ਨੇ ਡਿਲੀਵਰ ਉੱਤੇ ਬੈਠਾ ਚਲਾਉਣ ਵਾਲਾ ਵੀ ਤੇ ਦੂਸਰਾ ਵੀ। ਹਾਂਜੀ ਜਿਸ ਵੇਲੇ ਆਇਆ ਤੇ ਫਿਰ ਇਹ ਉਹਨੂੰ ਮਾਰੀ ਗੋਲੀ ਜਿਹੜਾ ਉੱਤੇ ਸੀ ਬੈਠਾ। ਹਾਂਜੀ ਸਟੈਂਡ ਤੇ ਜਿਹੜੇ ਗੋਲੀ ਮਾਰੀ ਉਹ ਹੇਠਾਂ ਨਿਉ ਕੇ ਵੇਖਣ ਲੱਗਾ ਮਗਰੋਂ ਉਹਨੇ ਗੋਲੀ ਮਾਰੀ ਤੇ ਆ ਪਈ ਤੋਂ ਹੇਠਾਂ ਆ ਪਿਆ। ਇਹ ਫਿਰ ਆਪਣਾ ਅਸਕਰ ਜਿਹਾ ਥਾਣੇਦਾਰ ਸੀ ਨਾ ਇਹ ਭੱਜ ਕੇ ਉਹਦੇ ਉੱਤੇ ਚੜ ਗਿਆ। ਅੱਛਾ ਫਿਰ ਜਿਹੜੇ ਉਹ ਰੇਂਜ ਆ ਗਏ ਨਾ ਸਾਰੇ ਉਹ ਸਾਰੇ ਮਾਰਤੇ ਨੇ ਜਿਹੜੇ ਭੱਜ ਨੱਸ ਕੇ ਪਏ। ਫਿਰ ਇਹ ਆਇਆ ਇੱਥੇ ਜੈਲਦਾਰ ਆਖਿਆ ਮੇਰੇ ਪਿੰਡ ਚ ਨਾ ਵੜ ਨਿਕਲ ਜਾ। ਕਿਹਨੂੰ ਕਿਹਾ? ਉਹ ਸਿੱਖ ਨੂੰ ਸ਼ੇਰੇ ਕੋਟੀਏ ਨੂੰ ਤੇ ਮੇਰੇ ਪਿੰਡ ਚ ਨਾ ਪਾਓ। ਉਹਨੇ ਭੱਜ ਗਿਆ ਫਿਰ ਇੱਥੇ ਉਹ ਚਲਾ ਗਿਆ ਉੱਥੇ ਆਪਣਾ ਸੱਚੇ ਸੌਦੇ। ਉੱਥੇ ਕੰਪ ਸੀ ਉਹਨਾਂ ਦਾ ਸਿੱਖਾਂ ਦਾ ਜੋੜਦੇ ਸਨ ਪਰ ਗੱਡੀ ਦੇ ਕੋਲ। ਫਿਰ ਉਹ ਇੱਥੋਂ ਸਿੱਖ ਨਿਕਲੇ ਨੇ। ਫਿਰ ਤੁਹਾਡੇ ਪਿੰਡ ਵਾਲੇ ਬਾਅਦ ਚੋਂ ਨਿਕਲੇ ਨੇ?
ਔਰ ਸਾਡੇ ਪਿੰਡ ਵਾਲੇ ਬਾਅਦ ਚ ਗਏ, ਅਮਨ ਚੈਨ ਨਾਲ ਗਏ ਨੇ। ਅੱਛਾ, ਇਹਨਾਂ ਨੂੰ ਕਿਸੇ ਨੇ ਨਹੀਂ ਕੁਝ ਕਿਹਾ? ਨਾ ਕਿਸੇ ਨੇ ਕਿਹਾ, ਨਾ ਇਹਨਾਂ ਨੇ ਕਿਸੇ ਨੂੰ ਕੁਝ ਕਿਹਾ? ਨਾ ਟਰੱਕਾਂ ਤੇ ਗਏ ਨੇ, ਆਪਣਾ ਜਿਹੜੇ ਜੀ ਹੈਗੇ ਸੀ। ਆਪਣਾ ਸਮਾਨ ਲੈ ਗਏ ਨੇ? ਇਹ ਚ ਨਹੀਂ, ਜਿਹੜਾ ਉਹੋ ਜਿਹਾ ਸਮਾਨ ਸੀ ਉਹ ਰਹਿ ਗਿਆ, ਤੇ ਜਿਹੜਾ ਸੀ ਨਾ ਮਾਇਆ ਉਰਲੀ ਪਰਲੀ ਇਹ ਸਾਰੀ ਲੈ ਕੇ ਟੁਰ ਗਏ। ਅੱਛਾ, ਹਾਂ, ਇਹ ਉਧਰ ਚਲੇ ਗਏ ਫਿਰ ਆਪਣੇ। ਸਹੀ ਹੋ ਗਿਆ। ਮੁੜ ਕੇ ਫਿਰ 2 ਸਾਲ ਬਾਅਦ ਦੇ ਵਿੱਚ ਫੌਜਾ ਸਿੰਘ ਜੈਲਦਾਰ ਜਿਹੜਾ ਨਾ, ਹਾਂਜੀ, ਉਹ ਸਾਡੇ ਪਿਓ ਨੂੰ ਮਿਲਣੇ ਇੱਧਰ ਆਇਆ। ਅੱਛਾ, ਆਇਆ ਸੀ? ਆਹੋ, ਹਾਂ। ਮਿਲ ਕੇ ਫਿਰ ਹੋ ਗਿਆ। ਕੋਈ ਉਹ ਬੰਦਾ ਤੇ ਨਹੀਂ ਆਇਆ ਜਿਹੜਾ ਬਾਅਦੋਂ ਆਪਣਾ ਖਜ਼ਾਨਾ ਪੱਟਣ ਆਇਆ ਹੋਵੇ, ਕੋਈ ਪੈਸਾ ਧੇਲਾ ਰੱਖਿਆ ਹੋਵੇ? ਖਜ਼ਾਨਾ ਪੱਟਣ ਦੇ ਜੀ ਅਸੀਂ ਡੇਰਿਆ ਸੀ, ਖਜ਼ਾਨਾ ਪੱਟਣਾ ਸੀ ਤੇ ਪਿੰਡ ਵਾਲਿਆਂ ਪੱਟਣਾ ਸੀ। ਨਹੀਂ ਨਹੀਂ, ਉਧਰੋਂ ਕੋਈ ਸਿੱਖ ਜਾਂ ਹਿੰਦੂ ਉਦੋਂ ਆਇਆ ਸੀ। ਹੂੰ, ਹਾਂ, ਇੱਥੋਂ ਲਗਾਇਆ 2 ਮਕਾਨਾਂ ਤੋਂ। ਅੱਛਾ, ਹਾਂ, ਸਹੀ ਹੋ ਗਿਆ, ਸਹੀ ਹੋ ਗਿਆ। ਹੁਣ ਉਹ ਜ਼ੈਲਦਾਰ ਦੀ ਕੋਠੀ ਹੈਗੀ ਕਿ ਖਤਮ ਹੋ ਗਈ ਹੈ? ਜੈਲਦਾਰ ਦੀ ਕੋਠੀ ਤੇ ਹੈਗੀ ਹੈ, ਪਰ ਹੁਣ ਮੁਰੰਮਤ ਹੋਰ ਹੋ ਗਈ, ਉਹ ਬਠਾਣਾ ਦੇ ਕੋਲ ਹੈ, ਉਹਦੀ ਜਗ੍ਹਾ ਹੁੰਦੀ। ਪਠਾਣਾ ਦੇ ਕੋਲ ਹੈ? ਹਾਂ, ਸਹੀ ਹੋ ਗਿਆ, ਸਹੀ ਹੋ ਗਿਆ। ਤੇ ਹੁਣ ਆਪਣਾ ਇੰਡੀਆ ਵਾਲਾ ਪਿੰਡ ਜਿਹੜਾ ਛੱਡ ਕੇ ਆਏ ਸੀ, ਉਹ ਯਾਦ ਆਇਆ ਕਦੀ? ਬੜਾ ਯਾਦ ਆਉਂਦਾ ਹੈ। ਪਿੰਡ ਹੀ ਹੁੰਦੇ ਨੇ, ਪਿੰਡ ਹੀ ਹੁੰਦੇ ਨੇ। ਅੱਛਾ, ਯਾਦ ਤੇ ਆਉਂਦਾ ਹੀ ਹੈ। ਵਾਹ ਜੀ ਵਾਹ। ਵੱਡ ਵਡੇਰਿਆਂ ਦਾ ਦਰਬਾਰ ਵੀ ਉੱਧਰ ਰਹਿ ਗਿਆ। ਉਹ ਬਹੁਤ ਯਾਦ ਆਉਂਦਾ ਹੁਣ। ਹਾਂ, ਮੇਲਾ ਅੱਜ ਵੀ ਉਹ ਲੋਕ ਲਾਉਂਦੇ ਹੋਣੇ ਨੇ ਉੱਥੇ। ਲਾਉਂਦੇ ਨੇ, ਜੁਮੇਰਾਤ ਨਿਕੰਦੀ ਵੀ ਲੱਗਦੀ ਆ। ਕਦੀ ਦਿਲ ਨਹੀਂ ਕੀਤਾ ਜਾ ਕੇ ਵੇਖਿਆ ਇਹ? ਤੁਹਾਡਾ ਤੇ ਵੀਜ਼ਾ ਵੀ ਬੜਾ ਆਸਾਨੀ ਨਾਲ ਲੱਗ ਜਾਣਾ, ਕਿਉਂਕਿ ਤੁਹਾਡੇ ਦਰਬਾਰ ਹੈ ਉੱਥੇ, ਆਪਣਾ ਬਜ਼ੁਰਗਾਂ ਉਹ ਦਾ। ਲੱਗ ਸਕਦਾ ਹੈ। ਤੇ ਲਵਾਇਆ ਨਹੀਂ ਪਰ ਕਦੀ? ਸਾਡੇ ਉਹ ਜਿਹੜੇ ਵੱਡੇ ਜਾਣਨ ਵਾਲੇ ਸਿੱਖ ਸਨ, ਹਾਂ। ਮੁਸਲਮਾਨ ਚ ਰਹਿ ਕੇ ਉਹਨਾਂ ਦੇ ਆ ਗਏ, ਉਹ ਵੱਡੇ ਜਿਹੜੇ ਸਿੱਖ ਸਨ, ਉਹ ਸਾਡੇ ਜਾਣ ਨੂੰ ਤੇ ਮਰਖਾ ਪਕਾਏ। ਚਲੋ ਹੁਣ ਇਹ ਵੀਡੀਓ ਜਾਣੀ ਹੈ ਨਾ, ਉਧਰ ਤੇ ਤੁਹਾਡੇ ਜਾਨੂ ਫਿਰ ਦੁਬਾਰਾ ਬਣ ਜਾਣਗੇ। ਅੱਛਾ, ਹਾਂ, ਚਲੋ। ਕੋਈ ਸੁਨੇਹਾ ਦੇਣਾ ਆਪਣੇ ਪਿੰਡ ਵਾਲਿਆਂ ਨੂੰ ਤੇ ਦੇ ਸਕਦੇ ਹੋ, ਜਾਂ ਉਹ ਜਿਹੜੇ ਦਰਬਾਰ ਦੀ ਮੁਰੰਮਤ ਕਰਦੇ ਨੇ, ਹਿਫਾਜ਼ਤ ਕਰਦੇ ਨੇ, ਜਾਂ ਉੱਥੇ ਮੇਲਾ ਲਗਾਉਂਦੇ ਨੇ, ਉਹਨਾਂ ਨੂੰ ਕੋਈ ਸੁਨੇਹਾ ਦੇਣਾ ਤੇ ਦੇ ਸਕਦੇ ਹੋ। ਉਹਨਾਂ ਨੂੰ ਸੁਣਾ ਤੇ ਹੁਣ ਜਾਵਾਂਗੇ ਜਦੋਂ ਬਾਕੀ ਤੇ ਅੱਲਾ ਤੰਦਰੁਸਤੀ ਰੱਖੀ ਤੇ ਜਾਣ ਦੀ ਸਲਾਹ ਹੈ। ਹੁਣ ਮੈਂ ਪੁੱਤਾਂ ਪੋਤਰਿਆਂ ਵਾਲਾ ਹੋ ਪਿਆ ਹਾਂ, ਤੇ ਜਾਣਾ ਤੇ ਇੱਕ ਵਾਰੀ। ਜਿਹੜੇ ਉੱਥੇ ਦਰਬਾਰ ਤੇ ਬੈਠੇ ਨੇ, ਹਾਂਜੀ, ਉਹ ਆਪਣਾ ਪੈਲੀਆਂ ਠੇਕਿਆਂ ਹਿੱਸੇ ਦੇ ਚਾੜੀਆਂ ਨੇ, ਤੇ ਲੰਗਰ ਖਾਈ ਜਾਂਦੇ ਨੇ। ਸਾਨੂੰ ਮਰਲਾ ਨਹੀਂ ਆਇਆ ਵੀ ਚੁੱਕ ਕੇ ਉਹ ਸਾਡੇ ਵੱਡੇ। ਹੁਣ ਤੁਹਾਡਾ ਦਿਲ ਕਰਦਾ ਅਗਰ ਤੁਹਾਨੂੰ ਬੁਲਾਉਣ, ਉੱਥੇ ਰੁਕਾ ਪਾਉਣ ਤੁਹਾਨੂੰ ਬੁਲਾਉਣ ਵਾਸਤੇ? ਹਾਂ, ਤੇ ਬੁਲਾਉਣ ਤੇ ਅਸੀਂ ਜਾਵਾਂਗੇ। ਚਲੋ ਜੀ, ਕੋਸ਼ਿਸ਼ ਕਰਾਂਗੇ ਤੁਹਾਡਾ ਉਹ ਦਰਬਾਰ ਵੀ ਵਿਖਾਇਆ ਜਾਵੇ, ਹਾਂ, ਤੁਹਾਨੂੰ ਉਹ ਪਿੰਡ ਦੀ ਵੀਡੀਓ ਬਣਾ ਕੇ ਭੇਜ ਦੇਣ ਉਹ ਲੋਕ, ਹਾਂ, ਤੇ ਤੁਹਾਡਾ ਅੱਲਾ ਕਰੇ ਵੀਜ਼ਾ ਲੱਗ ਜਾਏ, ਤੁਸੀਂ ਜਾ ਕੇ ਉਹ ਆਪਣੇ ਦਰਬਾਰ ਦੀ ਉੱਥੇ ਜ਼ਿਆਰਤ ਕਰ ਲਵੋ, ਬਿਲਕੁਲ। ਆਪਣੇ ਬਜ਼ੁਰਗਾਂ ਦੀ, ਆਪਣੇ ਪਿੰਡ ਨੂੰ ਵੇਖ ਲਵੋ। ਹਾਂ, ਤੇ ਬੜਾ ਚੰਗਾ ਲੱਗਿਆ ਬਜ਼ੁਰਗੋ। ਆਪ ਇਹ ਆਪ ਪਿੰਡ ਦੇ ਵਿੱਚ ਉਹ ਜਾਣੂ ਬੰਦੇ ਸਾਡੇ ਘੱਟ ਸਨ, ਸਾਡੇ ਵੱਡਿਆਂ ਦੇ ਜਾਣੂ ਸਨ। ਹਾਂਜੀ ਹਾਂਜੀ, ਤੈਨੂੰ ਦੱਸਿਆ 15 ਸਾਲ ਦਾ ਤੇ ਮੈਂ ਹੈਗਾ ਸੀ ਜਿੱਦਣ ਇੱਧਰ ਆਇਆ। ਸਹੀ ਹੋ ਗਿਆ, ਸਹੀ ਹੋ ਗਿਆ। ਇੱਧਰੋਂ ਜਾ ਕੇ ਤੇ ਫੇਰ ਮੈਂ ਆਇਆ, ਜੰਮ ਮੈਂ ਝਬਰਾਂ ਗਈਆਂ। ਵਾਹ ਜੀ ਵਾਹ, ਠੀਕ ਹੋ ਗਿਆ ਬਜ਼ੁਰਗੋ, ਬਹੁਤ ਵਧੀਆ ਲੱਗਿਆ। ਝਬਰਾਂ ਵਾਲੇ ਵੀ ਤੁਹਾਡੇ ਨਾਲ ਰਾਬਤਾ ਕਰਨਗੇ ਤੇ ਉੱਥੋਂ ਵਾਲੇ ਵੀ ਕਰਨਗੇ। ਅੱਛਾ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।